ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾਂ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 17 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਬੁਲਾਈਏ ਤੇ ਸ਼ੁਰੂਆਤ ਕਰੀਏ ਮੋਦੀ ਦੇ ਪੰਜਾਬ ਦੌਰੇ ਤੋਂ। ਸ਼ਰਮਾ ਜੀ, ਜਦੋਂ ਚੰਨੀ ਦੀ ਸਰਕਾਰ ਸੀ ਤੇ ਮੋਦੀ ਸਾਹਿਬ ਫਿਰੋਜ਼ਪੁਰ ਦੇ ਵਿੱਚ ਆਪਣੀ ਰੈਲੀ ਨਹੀਂ ਸੀ ਕਰ ਸਕੇ, ਇਹ ਬੜਾ ਪ੍ਰਚਾਰਿਆ ਗਿਆ ਕਿ ਉਦੋਂ ਮੋਦੀ ਨੇ ਪੰਜਾਬ ਨੂੰ ਪੈਕੇਜ ਦੇਣਾ ਸੀ, ਆਹ ਕਰਨਾ ਸੀ, ਫਲਾਂ ਕਰਨਾ ਸੀ। ਉਦੋਂ ਬਾਅਦ ਮੋਦੀ 3 ਜਾਂ ਸ਼ਾਇਦ 4 ਵਾਰ ਪੰਜਾਬ ਦਾ ਦੌਰਾ ਕਰ ਚੁੱਕੇ ਨੇ, ਜਾਂ ਇਸ ਤੋਂ ਵੱਧ ਵਾਰ ਵੀ ਹੋ ਸਕਦਾ। ਹਰੀ ਪੱਗ ਬੰਨ ਕੇ ਆਏ ਤੇ ਕਹਿੰਦੇ ਹਰੀ ਪੱਗ ਬੰਨ ਕੇ 2027 ਦੀ ਜਿਹੜੀ ਗੱਡੀ ਆ ਉਹਨੂੰ ਹਰੀ ਝੰਡੀ ਦਿਖਾਈ ਹੈ ਮੋਦੀ ਨੇ ਪੰਜਾਬ ਆ ਕੇ। ਜੀ ਤੂਫਾਨੀ ਦੌਰਾ ਸੀ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੀ। ਦਿੱਲੀ ਤੋਂ ਸ਼ੁਰੂ ਹੋ ਕੇ ਜੀਂਦ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਜਲੰਧਰ। ਮੁੱਖ ਤੌਰ ਤੇ ਰੇਲਵੇ ਨਾਲ ਸੰਬੰਧਿਤ ਤੇ ਕੁਝ ਹੋਰ ਯੋਜਨਾਵਾਂ ਸੀਗੀਆਂ ਜਿਨ੍ਹਾਂ ਦੇ ਉਦਘਾਟਨ ਕਰਨੇ ਸੀ ਜੀ। 5400 ਕਰੋੜ ਦੇ ਕਰੀਬ ਦੇ ਪ੍ਰੋਜੈਕਟਾਂ ਦਾ ਪੰਜਾਬ ਦੇ ਲਈ ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖੇ ਨੇ ਕੁਝ। ਤੋ ਉਹਦੇ ਰਾਹੀਂ ਖਾਸ ਕਰਕੇ ਰੇਲਵੇ ਸਟੇਸ਼ਨ ਕੁਝ ਜਿਹੜੀ ਨਵੀਂ ਇਹਨਾਂ ਦੀ ਅੰਮ੍ਰਿਤ ਯੋਜਨਾ ਉਹਦੇ ਤਹਿਤ ਡਿਵੈਲਪ ਕੀਤੇ ਨੇ ਦੁਬਾਰਾ, ਮਤਲਬ ਜਿਵੇਂ ਆਪਣੇ ਮੁਰੰਮਤ ਕਹਿੰਦੇ ਆਪਾਂ ਬੱਸ ਨਵੇਂ ਸਿਰੇ ਤੋਂ। ਜੀ। ਤੋ ਉਹ ਚਾਹੇ ਮਤਲਬ ਕਿ ਬਟਾਲੇ ਦਾ ਹੋਵੇ, ਚਾਹੇ ਜਲੰਧਰ ਦਾ ਹੋਵੇ, ਚਾਹੇ ਪਠਾਨਕੋਟ ਦਾ ਹੋਵੇ, ਚਾਹੇ ਫਗਵਾੜੇ ਦਾ ਹੋਵੇ, ਚਾਹੇ ਅਨੰਦਪੁਰ ਸਾਹਿਬ ਵਾਲਾ ਹੋਵੇ, ਹੈਨਾ। ਤੇ ਉਹਦੇ ਵਿੱਚੋਂ ਫਿਰ ਜਲੰਧਰ ਉਦਘਾਟਨ ਸੀਗਾ ਜੀ। ਪ੍ਰਧਾਨ ਮੰਤਰੀ ਜੀ ਦੇ ਸਰਕਾਰੀ ਖਰਚੇ ਤੇ ਆ ਕੇ ਆਪਣੀ ਵਿਕਾਸ ਰੈਲੀ ਕਰਕੇ ਜਾਣਾ, ਇਹ ਕਮਾਲ ਦੀ ਮਹਾਰਤ ਹੈ। ਮਤਲਬ ਪਾਰਟੀ ਤੇ ਅਸਰ ਵੀ ਨਹੀਂ, ਖਰਚਾ ਵੀ ਨਹੀਂ ਪਿਆ ਕੋਈ, ਤੇ ਪਾਰਟੀ ਦਾ ਪ੍ਰਚਾਰ ਵੀ ਹੋ ਗਿਆ ਦੱਬ ਕੇ। ਸਹੀ। ਅਕਸਰ ਨਾ ਇਹ ਗੱਲ ਮੰਨੀ ਜਾਂਦੀ ਹੈ ਕਿ ਯੂਨੀਵਰਸਿਟੀਆਂ 'ਚ ਇੱਕਾ ਦੁੱਕਾ ਪ੍ਰੋਫੈਸਰ ਕੁਝ ਅਜਿਹੇ ਹੈਗੇ, ਸਾਰੇ ਨਹੀਂ ਹੁੰਦੇ, ਕੁਝ ਅਜਿਹੇ ਹੁੰਦੇ ਨੇ ਕਿ ਜੇ ਉਹਨਾਂ ਨੇ ਕਿਤੇ ਦਿੱਲੀ ਤੋਂ ਅੰਮ੍ਰਿਤਸਰ, ਜਲੰਧਰ ਕੋਈ ਵਿਆਹ ਆਉਣਾ, ਕੁਛ ਆਉਣਾ, ਤਾਂ ਕਿਸੇ ਯੂਨੀਵਰਸਿਟੀ ਕਾਲਜ 'ਚ ਆਪਣਾ ਲੈਕਚਰ ਰਖਾ ਲੈਂਦੇ ਆ। ਠੀਕ ਆ। ਅੱਛਾ। ਦੌਰਾ ਸਰਕਾਰੀ ਹੋ ਜਾਂਦਾ ਤੇ ਆਪਣਾ ਫੈਮਿਲੀ ਦਾ ਪ੍ਰੋਗਰਾਮ ਅਟੈਂਡ ਹੋ ਜਾਂਦਾ। ਉਹ ਕੰਮ ਪ੍ਰਧਾਨ ਮੰਤਰੀ ਮੋਦੀ ਜੀ ਦਾ। ਤੁਸੀਂ ਆਏ ਉੱਥੋਂ ਸਰਕਾਰੀ ਦੌਰੇ ਤੇ, ਖਰਚਾ ਸਾਰਾ ਸਰਕਾਰ ਦੇ ਸਿਰ, ਤੁਸੀਂ ਕਰਕੇ ਆਪਣੇ ਨਾਂ ਦੇ ਉੱਤੇ ਪਾਰਟੀ ਦੀ ਵਿਕਾਸ ਰੈਲੀ ਚੱਲੇ ਹੋ, ਤੇ ਆਓ ਨਾ ਪਾਰਟੀ ਖਰਚੇ ਤੇ। ਸਹੀ ਹੈ, ਬਿਲਕੁਲ। ਚਲੋ, ਪਰ ਅੱਜ ਦੀ ਰਾਜਨੀਤੀ ਦੇ ਵਿੱਚ ਸਿੰਬਲ ਬਹੁਤ ਵਰਤੇ ਜਾਂਦੇ ਆ। ਸਹੀ ਹੈ। ਨਰੇਟਿਵ ਬਹੁਤ ਘੜੇ ਜਾਂਦੇ ਆ, ਤੇ ਜੋ ਤੁਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹੋ ਪੈਕੇਜ ਦੀ ਗੱਲ, ਉਹੋ ਜਿਹਾ ਕੁਛ ਤਾਂ ਨਹੀਂ ਲੱਭਦਾ ਜੀ। ਮੈਨੂੰ ਦੱਸ ਦਿਓ ਜੇ ਮੋਦੀ ਜੀ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਜ਼ਿਕਰ ਵੀ ਕੀਤਾ ਹੋਵੇ। ਮੈਨੂੰ ਦੱਸ ਦਿਓ ਜੇ ਨਰਿੰਦਰ ਮੋਦੀ ਜੀ ਨੇ ਪੇਂਡੂ ਵਿਕਾਸ ਫੰਡ ਦਾ ਜ਼ਿਕਰ ਵੀ ਕੀਤਾ ਹੋਵੇ। ਸਹੀ ਹੈ। ਮੈਨੂੰ ਦੱਸ ਦਿਓ ਜੇ ਪੰਜਾਬ ਦੇ ਪਾਣੀਆਂ ਲਈ, ਪੰਜਾਬ ਦੀ ਰਾਜਧਾਨੀ ਦਾ ਕਦੇ ਜ਼ਿਕਰ ਵੀ ਕੀਤਾ ਹੋਵੇ। ਸਹੀ ਹੈ। ਮਸਲੇ ਮੂਹਰੇ ਖੜੇ ਨੇ ਨਾ, ਬਿਲਕੁਲ, ਉਹਨਾਂ ਤੋਂ ਮੁੱਖ ਮੋੜਿਆ। ਹਾਂ, ਨਰੇਟਿਵ ਸਿਰਜਣਾ ਆਉਂਦਾ ਕਿ ਮੈਂ ਹਰੀ ਪੱਗ ਬੰਨ ਕੇ ਜਾਊਂਗਾ ਤਾਂ ਮੈਂ ਪੰਜਾਬ ਦੀ ਕਿਸਾਨੀ ਨੂੰ ਸੁਨੇਹਾ ਦਊਂਗਾ। ਸਹੀ ਹੈ, ਬਿਲਕੁਲ। ਮੈਂ ਜਥੇਬੰਦੀਆਂ ਨੂੰ ਇਹ ਭਰਮਾਊਂਗਾ ਕਿ ਦੇਖੋ ਤੁਸੀਂ ਉਹੀ ਧਰਨੇ ਲਾਈ ਜਾਂਦੇ ਹੋ, ਮੈਂ ਤਾਂ ਤੁਹਾਡੇ ਵਰਗਾ ਹੀ ਹਾਂ, ਮੈਂ ਤਾਂ ਤੁਹਾਡਾ ਹੀ ਹਾਂ। ਇਹ ਪ੍ਰਤੀਕ ਰੰਗ ਸਾਡੇ ਨਾ ਬਹੁਤ ਮਾਇਨੇ ਰੱਖਦੇ ਨੇ ਕਿ ਖੱਟੇ ਰੰਗ ਦੀ ਪੱਗ ਬੰਨ ਲਈ, ਕਿ ਹੁਣ ਮਤਲਬ ਕਿ ਨੀਲੇ ਰੰਗ ਦੀ ਬੰਨ ਲਈ, ਆਹ ਜੀ ਭਗਤ ਸਿੰਘ ਦਾ ਰੰਗ ਹੋ ਗਿਆ ਜੀ, ਆਹ ਜੀ ਕਾਂਗਰਸੀ ਰੰਗ ਹੋ ਗਿਆ ਜੀ, ਇਹਦਾ ਰੰਗ ਅਸੀਂ ਵਟਾ ਲਏ, ਆਪਣੇ ਆਪ ਵੰਡ ਲਏ। ਹੁਣ ਉਹਦੇ ਵਿੱਚੋਂ ਕੱਲ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿਸਾਨ ਹਿਤੈਸ਼ੀ ਹਾਂ। ਸਹੀ ਹੈ। ਕੱਲੇ ਪੱਗ ਰਾਹੀਂ ਨੈਰੇਟਿਵ ਨਹੀਂ ਸਿਰਜਿਆ। ਤੁਸੀਂ ਗੌਰ ਕਰੋ, ਉਹਨਾਂ ਦੇ ਭਾਸ਼ਣ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹੋਰਾਂ ਦਾ ਜ਼ਿਕਰ ਆਇਆ।
ਉਹਨਾਂ ਦੇ ਭਾਸ਼ਣ 'ਚ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਆਇਆ ਜੀ। ਇਹ ਸਿੰਬਲ ਸੀ ਕਿ ਨਰਿੰਦਰ ਮੋਦੀ ਨੂੰ ਸ਼ਾਲ ਤੇ ਕਿਰਪਾਨ ਹੀ ਭੇਂਟ ਨਹੀਂ ਕੀਤੀ ਗਈ। ਉਹ ਸ਼ਾਲ ਦੇ ਨਾਲ ਉਹਦੇ ਉੱਤੇ ਗੁਰਮੁਖੀ ਲਿਪੀ ਦੇ ਵਿੱਚ ਉੜਾੜਾ ਲਿਖਿਆ ਸੀ। ਸਹੀ ਹੈ। ਤੇ ਉਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਵੀ ਦਿੱਤੀ ਗਈ। ਸੋ ਇਹ ਸਿੰਬਲ ਨੇ ਜਿਹੜੇ ਐਨ ਸੋਚ ਸਮਝ ਕੇ ਵਰਤੇ ਗਏ, ਇਹੀ ਨਹੀਂ ਜੀ। ਗੌਰ ਕਰੋ ਤੁਸੀਂ, ਆਪਾਂ 2 ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਇਹ ਦੁਆਬਾ ਖੇਤਰ ਨੂੰ ਇਹ ਕਿਉਂ ਚੁਣਿਆ। ਹਾਂਜੀ ਹਾਂਜੀ, ਬਿਲਕੁਲ ਕਰ ਰਹੇ ਸੀ। ਤੇ ਐਸੀ ਭਾਈਚਾਰੇ ਦੇ ਹਵਾਲੇ ਨਾਲ ਆਪਾਂ ਗੱਲ ਕੀਤੀ। ਨਰਿੰਦਰ ਮੋਦੀ ਦੇ ਭਾਸ਼ਣ ਦੇ ਵਿੱਚ ਗੁਰੂ ਰਵਿਦਾਸ ਜੀ ਦਾ ਜ਼ਿਕਰ 4 ਵਾਰ ਆਇਆ। ਸਹੀ ਹੈ, ਬਿਲਕੁਲ। ਤੇ ਜੇ ਜਲੰਧਰ ਹੈ ਤਾਂ ਫਿਰ ਖੇਡ ਇੰਡਸਟਰੀ ਦਾ ਜ਼ਿਕਰ ਆਇਆ। ਤੇ ਇਹ ਸਿੰਬਲ ਨੇ ਕਿ ਹਾਂ ਮੈਂ ਕਿਵੇਂ ਖੜ ਕੇ ਕਿੱਥੇ ਕੀ ਬੋਲਣਾ। ਸਹੀ ਗੱਲ ਹੈ, ਬਿਲਕੁਲ। ਸੋ ਉਹਦੀ ਮਹਾਰਤ ਉਹਨਾਂ ਨੂੰ ਹੈਗੀ ਹੈ। ਮੁੱਦਿਆਂ ਤੋਂ ਪਰੇ ਰਹਿਣਾ, ਦੂਜੀਆਂ ਧਿਰਾਂ ਦੇ ਮੁੱਦੇ ਛੱਜ 'ਚ ਪਾ ਕੇ ਛੱਟਣੇ ਆ। ਸਹੀ ਹੈ। ਆਪਣੇ ਲਕੋਲੋ ਰਾਮ ਮੰਦਿਰ ਦਾ ਵੀ ਜ਼ਿਕਰ ਕਰ ਲੈਂਦੇ ਫਿਰ ਨਾਲ। ਸੋ ਇਸ ਲਈ ਇਹ ਸਿੰਬੋਲਿਕ ਤੌਰ ਤੇ ਜੋ ਕਰਨ ਆਏ ਸੀਗੇ, ਸਿਰਫ ਤੇ ਸਿਰਫ 2027 ਦੇ ਲਈ ਚੋਣ ਪ੍ਰਚਾਰ ਕਰਨ ਆਏ ਸੀ। ਆਪਾਂ ਗੱਲ ਕਰਦੇ ਸੀ ਕਿ ਡਬਲ ਇੰਜਨ ਸ਼ਬਦ ਵਰਤਿਆ ਉਹਨਾਂ ਨੇ। ਸਹੀ ਹੈ। ਹਰਿਆਣੇ ਦਾ ਜ਼ਿਕਰ ਕੀਤਾ, ਪੰਜਾਬ ਦਾ ਜ਼ਿਕਰ ਕੀਤਾ, ਰਾਜਸਥਾਨ ਦਾ ਜ਼ਿਕਰ ਕੀਤਾ ਕਿ ਦੇਖੋ ਉਧਰ ਨੂੰ ਦੇਖੋ ਜਿੱਥੇ ਸਾਡੀ ਸਰਕਾਰ ਹੈ ਡਬਲ ਇੰਜਨ ਵਾਲੀ। ਸਹੀ ਹੈ। ਉਹ ਕੰਮ ਕਰਦੀ ਹੈ, ਤੁਸੀਂ ਡਬਲ ਇੰਜਨ ਲਿਆਉਂਦੇ ਹੀ ਨਹੀਂ। ਮੈਂ ਰੇਲ ਗੱਡੀਆਂ ਦਾ ਤੋਰੀ ਜਾਣਾ, ਡਬਲ ਇੰਜਨ ਲਵਾ ਲਓ ਤੇ ਗੱਲ ਬਣ ਜੂਗੀ। ਮਤਲਬ ਸਰਕਾਰ ਵਾਂਗ ਕੰਮ ਨਹੀਂ ਕਰੂਗੀ। ਸਰਕਾਰ ਤਾਂ ਹੀ ਕੰਮ ਕਰੂਗੀ ਜੇ ਉਹਨਾਂ ਦੀ ਪਾਰਟੀ ਦੀ ਸਰਕਾਰ ਹੋਊਗੀ। ਸਿੱਧਾ ਕਹਿ ਰਹੇ ਨੇ, ਵੋਟਰ ਬਲੈਕਮੇਲਿੰਗ ਹੈ। ਸੋ ਇਸ ਲਈ ਇੱਕ ਉਹਨਾਂ ਦੀ ਨਜ਼ਰ ਪੰਜਾਬ ਦੇ ਐਸੀ ਭਾਈਚਾਰੇ ਤੇ, ਡੇਰਾ ਸੱਚਖੰਡ ਬੱਲਾ ਦੇ ਮੁਖੀ ਸੰਤ ਨੰਜਲ ਦਾਸ ਜੀ ਨੂੰ ਅੱਜ ਵੀ ਰੇਲ 'ਚ ਮਿਲ ਕੇ ਗਏ ਤੇ ਪਹਿਲਾਂ ਵੀ ਉਹਨਾਂ ਦੇ ਡੇਰੇ ਆ ਕੇ ਗਏ। ਅੱਜ ਜ਼ਿਕਰ ਵੀ ਕਰ ਰਹੇ ਸੀ, ਰੇਲ ਵੀ ਚਲਾਤੀ ਜੀ। ਸੋ ਇਸ ਤਰੀਕੇ ਕਾਰਨ ਉਹਨਾਂ ਦੀ ਪਹਿਲੀ ਨਜ਼ਰ ਇਹ ਹੈ ਕਿ ਉਹ 32-33% ਭਾਈਚਾਰਾ ਜੇ ਉਹ ਸਾਡੇ ਨੇੜੇ ਆ ਜਾਵੇ ਤੇ ਉਹਨਾਂ ਚੋਂ ਰਵਿਦਾਸ ਭਾਈਚਾਰਾ ਪੱਕਾ ਸਾਡੇ ਨਾਲ ਆ ਜਾਵੇ, ਲੈ ਆਪਣੀ ਪੰਜਾਬ 'ਚ ਗੱਲ ਬਣ ਸਕਦੀ ਹੈ। ਸਹੀ ਹੈ। ਸੋ ਇਹ ਗੱਲ ਬਣਾਉਣ ਦਾ ਦੌਰਾ ਸੀ, ਨਾ ਕਿ ਕੰਮ ਕਰਨ ਦਾ ਦੌਰਾ ਸੀ। ਸਹੀ ਹੈ। ਆਪਾਂ ਕਈ ਕੋਣਾਂ ਤੋਂ, ਕਈ ਪਹਿਲੂਆਂ ਤੋਂ ਇਸ ਜੋ ਮੋਦੀ ਸਾਹਿਬ ਦਾ ਦੌਰਾ ਉਹਦੀ ਗੱਲ ਕਰਾਂਗੇ। ਅਗਲੀ ਗੱਲ ਕਰੀਏ ਅਕਾਲੀ ਦਲ ਦੀ। ਕਹਿੰਦੇ ਅਕਾਲੀ ਦਲ ਨੂੰ ਗੱਠਜੋੜ ਤੋਂ ਐਲਾਨੀਆਂ ਹੀ ਇਨਕਾਰ ਹੋ ਗਿਆ ਮੋਦੀ ਦਾ, ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਖੇਮਿਆਂ ਦੇ ਵਿੱਚ ਵੀ ਦੱਸਦੇ ਭੱਜ ਨੱਠ ਹੋ ਰਹੀ ਹੈ। ਹੈਰਾਨ ਵੀ ਨੇ ਉਹ ਵੀ ਇਹ ਹੋ ਕੀ ਗਿਆ ਅਸਲ ਦੇ ਵਿੱਚ। ਪ੍ਰਵੀਨ ਜੀ, ਸ਼ਾਇਦ ਪਹਿਲੀ ਵਾਰ ਹੈ ਗੱਠਜੋੜ ਟੁੱਟਣ ਤੋਂ ਬਾਅਦ ਕਿ ਪ੍ਰਧਾਨ ਮੰਤਰੀ ਨੇ ਅਕਾਲੀ ਦਲ ਦਾ ਨੈਗੇਟਿਵ ਜ਼ਿਕਰ ਕੀਤਾ ਹੋਵੇ, ਮੇਰੇ ਜਿੰਨਾ ਕਿ ਮੇਰੇ ਧਿਆਨ 'ਚ ਜੀ। ਤੁਸੀਂ ਇਹ ਦੇਖੋ ਕਿ ਉਹਨਾਂ ਨੇ ਕੱਲ, ਉਹਨਾਂ ਦਾ ਮੁੱਖ ਨਿਸ਼ਾਨਾ ਸੀ ਕੱਲ ਸੱਤਾਧਾਰੀ ਧਿਰ ਪੰਜਾਬ ਦੀ ਆਮ ਆਦਮੀ ਪਾਰਟੀ। ਜੀ। ਘੱਟੋ ਘੱਟ ਮਤਲਬ ਕਿ 20-25 ਸੈਂਟੈਂਸ ਉਹਨਾਂ ਨੇ ਇਸੇ ਪਾਰਟੀ ਤੇ ਲਾਏ ਜੀ। ਉਹਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ। ਉਹ ਕਹਿੰਦੇ ਕੇਂਦਰ ਤੋਂ ਮੈਂ ਲੱਖਾਂ ਕਰੋੜਾਂ ਰੁਪਈਆ ਭੇਜਿਆ। ਠੀਕ ਹੈ ਜੀ। ਤੇ ਇਹ ਤਾਂ ਲੁੱਟਦੇ ਰਹੇ, ਉਹਨੂੰ ਗਲਤ ਥਾਵਾਂ ਤੇ ਵਰਤਦੇ ਰਹੇ। ਇਹਨਾਂ ਨੇ ਤਾਂ ਕਰਜ਼ਾ ਵੀ ਲੁੱਟ ਲਿਆ, ਕਰਜ਼ਾ ਲੈ ਕੇ ਪੰਜਾਬ ਦਾ ਨੁਕਸਾਨ ਤਾਂ ਕਰੇ ਨੇ। ਉਲਟਾ ਬਜਟ ਦਾ ਪੈਸਾ ਜਿਹੜਾ ਵਿਆਜ 'ਚ ਜਾਈ ਜਾਂਦਾ, ਵਿਕਾਸ ਦੇ ਕੰਮ ਹੋ ਹੀ ਨਹੀਂ ਰਹੇ ਇਹਨਾਂ ਤੋਂ। ਭਾਰਤ ਸਰਕਾਰ ਦੀਆਂ ਜਿੰਨੀਆਂ ਯੋਜਨਾਵਾਂ ਉਹਨਾਂ ਦੇ ਉੱਤੇ ਆਪਣਾ ਸਟਿੱਕਰ ਲਾ ਲੈਂਦੇ ਨੇ ਇਹ, ਠੀਕ ਹੈ ਨਾ। ਤੇ ਉਹਦੇ ਵਿੱਚੋਂ ਇਸ਼ਾਰਾ ਕਰ ਰਹੇ ਸੀ, ਮਤਲਬ ਕਿ ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕਾਂ ਤੇ ਆਪਣੀਆਂ ਫੋਟੋਆਂ ਟੰਗੀਆਂ, ਫਿਰ ਆਯੁਸ਼ਮਾਨ ਯੋਜਨਾ ਕਰਕੇ ਹਟਾਉਣੇ ਪਏ ਇਹ ਉਹ। ਮੋਦੀ ਜੀ ਲੱਖਾਂ ਕਰੋੜਾਂ ਦੇਣ ਦੀ ਗੱਲ ਕਰਦੇ ਨੇ। ਮਤਲਬ ਬਸ਼ਰਮੀ ਹੈ ਇਹ। ਸਹੀ ਹੈ। ਸਾਡੇ ਦੇਸ਼ ਦੇ ਵਿੱਚ ਕਿ ਅਸੀਂ ਵੋਟਰ ਨੂੰ, ਆਵਾਮ ਨੂੰ ਮੂਰਖ ਇੰਨਾ ਸਮਝਦੇ ਹਾਂ ਤੇ ਉਹ ਤਾੜੀਆਂ ਵੀ ਮਾਰਦੇ, ਇਸ ਲਈ ਮੂਰਖਤਾ ਵੀ ਬਣਦੇ ਆ। ਸਹੀ ਹੈ, ਬਿਲਕੁਲ। ਮੁੱਖ ਮੰਤਰੀ ਭਗਵੰਤ ਮਾਨ ਸੱਥਾਂ ਜਾ ਕੇ ਕਹਿੰਦੇ ਨੇ ਤੁਹਾਡੇ ਪਿੰਡ ਨੂੰ ਮੈਂ ਇੰਨਾ ਦੇ ਕੇ ਚੱਲਿਆ। ਮੈਂ ਕੌਣ ਹੁੰਦਾ ਦੇਣ ਵਾਲਾ? ਸਰਕਾਰ ਜੇ ਦੇ ਰਹੀ ਹੈ ਤਾਂ ਲੋਕਾਂ ਤੋਂ ਲੈ ਕੇ ਹੀ ਦੇ ਰਹੀ ਹੈ। ਸਰਕਾਰ ਨੇ ਕੋਈ ਟਕਸਾਲ ਨਹੀਂ ਲਈ ਹੋਈ ਕਿ ਆਪ ਪੈਦਾ ਕਰਦੇ ਹੋ। ਸਹੀ ਹੈ, ਬਿਲਕੁਲ। ਮੋਦੀ ਜੀ ਜਿਹੜਾ ਇਹ ਕਹਿੰਦੇ ਨੇ ਕਿ ਮੈਂ ਕੇਂਦਰ ਤੋਂ ਲੱਖਾਂ ਕਰੋੜਾਂ ਭੇਜਿਆ, ਕਿੰਨਾ ਮੂਰਖ ਬਣਾ ਰਹੇ ਹੋ ਤੁਸੀਂ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਾਂ ਤਾਂ ਫਿਰ ਪੈਕੇਜ ਲਾਉਂਦੇ ਨਾ ਕਿ ਵਿਸ਼ੇਸ਼ ਪੈਕੇਜ ਹੈ ਜੀ ਇਹ। ਸਹੀ ਹੈ। ਜੋ ਬਜਟ 'ਚ ਵੱਖੋ ਵੱਖ ਯੋਜਨਾਵਾਂ ਤਹਿਤ ਸੂਬਿਆਂ ਨੂੰ ਜਾਣਾ, ਉਸੇ ਰੇਸ਼ੇ 'ਚ ਸਾਨੂੰ ਆਇਆ। ਬਿਲਕੁਲ। ਕੀ ਆਸਾਨ ਕਰਤਾ? ਦੱਸੋ ਨਵਾਂ ਕੀ ਹੈ ਇਹ ਦੱਸੋ ਨਾ। ਜਿਹੜਾ ਸਰਕਾਰਾਂ ਦਿੰਦੀਆਂ ਨੇ, ਕੋਈ ਤੁਹਾਡੇ ਵਰਗੇ ਢਿੰਡੋਰਾ ਪਿੱਟਦੇ ਨੇ, ਕੋਈ ਨਹੀਂ ਢਿੰਡੋਰਾ ਪਿੱਟਦਾ। ਇੱਕ ਜ਼ਿੰਮੇਵਾਰੀ ਹੈ ਕੇਂਦਰ ਸਰਕਾਰ ਦੀ, ਕਿਉਂਕਿ ਸੂਬਿਆਂ ਤੋਂ ਹੀ ਟੈਕਸ ਲੈ ਕੇ ਜਾਂਦੇ ਹੋ। ਇਹ ਵੀ ਦੱਸ ਦਿਓ ਨਾ ਕਿ ਪੰਜਾਬ ਤੋਂ ਕਿੰਨਾ ਲੈ ਕੇ ਜਾਂਦੇ ਹੋ ਫਿਰ। ਸਹੀ ਹੈ। ਇਹ ਵੀ ਦੱਸ ਦਿਓ ਨਾ ਕਿ ਪੰਜਾਬ ਤੋਂ ਕੀ ਲੈ ਕੇ ਜਾਂਦੇ ਹੋ। ਉਹ ਨਹੀਂ ਦੱਸਣਾ। ਮੈਂ ਭੇਜੇ
ਉਹ ਤਾਂ ਵੱਖੋ-ਵੱਖ ਯੋਜਨਾਵਾਂ ਤਹਿਤ ਆਉਣੇ ਹੀ ਸੀ, ਸਾਡਾ ਹੱਕ ਬਣਦਾ ਸੀ। ਤੁਸੀਂ ਵਿਸ਼ੇਸ਼ ਕੀ ਦਿੱਤਾ? ਕੋਈ ਆਰਥਿਕ ਪੈਕੇਜ, ਕੋਈ ਰਾਹਤ ਪੈਕੇਜ? ਤੁਸੀਂ ਤਾਂ ਹੜ੍ਹਾਂ ਚ ਆ ਕੇ ਮੁੜ ਗਏ ਤੇ ਕੁਝ ਨਹੀਂ ਦੇ ਕੇ ਗਏ। ਸਹੀ ਹੈ, ਬਿਲਕੁਲ। ਪਰ ਉਹਨਾਂ ਨੇ ਗਣਾਇਆ ਜ਼ਰੂਰ, ਮੌਜੂਦਾ ਸਰਕਾਰ ਦੀਆਂ ਉਹ ਸਾਰੀਆਂ ਗੱਲਾਂ ਗਣਾਈਆਂ ਜਿਹਦੇ ਉੱਤੇ ਸਰਕਾਰ ਘਿਰਦੀ ਆ। ਔਰ ਇਹ ਉਹਨਾਂ ਦੀ ਨਲਾਇਕੀ ਹੈ ਕਿ ਉਹਨਾਂ ਨੇ ਸਪੇਸ ਦਿੱਤੀ ਹੋਈ ਆ। ਇਸ਼ਤਿਹਾਰਬਾਜ਼ੀ ਤੇ ਜ਼ਿਕਰ ਕੀਤਾ ਨਰਿੰਦਰ ਮੋਦੀ ਨੇ, ਕਹਿੰਦੇ ਵਿਸ਼ਵਾਸਘਾਤ ਕਰਦੇ ਨੇ, ਲੋਕਾਂ ਦਾ ਪੈਸਾ ਗਲਤ ਵਰਤਦੇ ਨੇ, ਕਾਨੂੰਨ ਵਿਵਸਥਾ ਤੇ ਉਂਗਲ ਧਰੀ, ਗੈਂਗਵਾਰ ਤੇ ਉਂਗਲ ਧਰੀ, ਗੋਲੀਬਾਰੀ ਦਾ ਜ਼ਿਕਰ ਕੀਤਾ, ਵਪਾਰ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਉਹਦਾ ਜ਼ਿਕਰ ਕੀਤਾ, ਮੁਸ਼ਕਲ ਖੜੀ ਹੈ ਕਹਿੰਦੇ ਉਹਦੇ ਮੁਰੇ, ਹੈ ਨਾ। ਸ਼ਰੇਆਮ ਕਹਿੰਦੇ ਇੱਥੇ ਫਰੋਤੀਆਂ ਲਈਆਂ ਜਾਂਦੀਆਂ, ਪੁਲਿਸ ਥਾਣਿਆਂ ਤੇ ਹਮਲੇ ਹੁੰਦੇ ਨੇ, ਸਾਰਾ ਕੁਛ ਹੈ। ਪੰਜਾਬ ਦਾ ਭਵਿੱਖ ਬਰਬਾਦ ਹੋ ਗਿਆ, ਨਸ਼ੇ ਦੀ ਦਲਦਲ ਚ ਚਲੇ ਗਏ, ਸੁਦਾਗਰ ਬਣ ਕੇ ਕੰਮ ਕਰਦੇ ਨੇ, ਸਾਰਾ ਕੁਝ ਗਣਾਇਆ। ਸਹੀ ਹੈ। ਫਿਰ ਇਹ ਵੀ ਗਣਾਉਂਦੇ ਨਾ ਕਿ ਸਰਹੱਦ ਸਾਡੇ ਕੰਟਰੋਲ ਚ ਹੈ, 50 ਕਿਲੋਮੀਟਰ ਦਾ ਦਾਇਰਾ ਸਾਡੇ ਕੰਟਰੋਲ ਚ ਹੈ, ਤੁਹਾਡਾ ਪਾਣੀ ਸਾਡੇ ਕੰਟਰੋਲ ਚ ਹੈ, ਬਿਲਕੁਲ ਜੀ, ਤੁਹਾਡੇ ਲੀਡਰ ਸਾਡੇ ਕੰਟਰੋਲ ਚ ਨੇ, ਇਹ ਵੀ ਗਣਾਉਂਦੇ ਨਾ, ਇਹ ਨਹੀਂ ਗਣਾਇਆ। ਸੋ ਇਸ ਲਈ ਤੁਸੀਂ ਚੋਣ ਪ੍ਰਚਾਰ ਦੇ ਤਰੀਕੇ ਨਾਲ ਇਹਨੂੰ ਵੀ ਭੰਡਣਾ, ਉਹਨੂੰ ਵੀ ਭੰਡਣਾ, ਉਹਨੂੰ ਭੰਡਣ ਦੇ ਵਿੱਚ ਫਿਰ ਚੇਤੇ ਆਇਆ ਕਿ ਕਾਂਗਰਸ ਵੀ ਭੰਡਣੀ ਆ। ਅੱਛਾ, ਕਾਂਗਰਸ ਦਾ ਤਾਂ ਆਪਣਾ ਰੋਣਾ ਧੋਣਾ ਚੱਲਦਾ ਰਹਿੰਦਾ, ਇਹ ਤਾਂ ਕੁਰਸੀ ਦੇ ਭੁੱਖੇ ਨੇ, ਤਾਂ ਕੁਰਸੀ ਲਈ ਲੜਦੇ ਨੇ, ਚਲੋ ਜੀ ਹੋ ਗਿਆ। ਅਕਾਲੀ ਦਲ, ਇਹ ਅਕਾਲੀ ਦਲ ਦਾ ਦੇਖ ਲਓ ਜੀ, ਇਹੀ ਹਾਲ ਹੈ ਇਹਨਾਂ ਦਾ। ਤਾਂ ਹੁਣ ਇਹ ਆਪਣੇ ਸਵਾਰਥ ਚ ਜੁੜ ਗਏ ਨੇ, ਠੀਕ ਹੈ, ਤੁਸੀਂ ਤੁਹਾਡੇ ਭਾਈਵਾਲ ਰਹੇ ਨੇ, ਤੇ ਹੁਣ ਤੁਸੀਂ ਉਹਨਾਂ ਤੇ ਉਂਗਲ ਇਸ ਤਰੀਕੇ ਨਾਲ ਧਰ ਰਹੇ ਹੋ। ਸਹੀ ਹੈ, ਕਿਉਂਕਿ ਉਧਰੋਂ ਵਾਰ-ਵਾਰ ਕੋਈ ਨਾ ਕੋਈ ਬੋਲ ਦਿੰਦਾ, ਕਦੇ ਜਗੀਰ ਕੌਰ ਬੋਲ ਦਿੰਦੀ ਹੈ, ਕਦੇ ਸਿਕੰਦਰ ਸਿੰਘ ਮਲੂਕਾ ਬੋਲ ਦਿੰਦਾ, ਕਦੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਆ, ਕਦੇ ਸੁਖਬੀਰ ਦੇ ਨੇੜਲੇ ਕਹਿੰਦੇ, ਗੱਲ ਤੁਰ ਪਈ ਜੀ, ਗੱਠਜੋੜ ਹੋ ਜਾਊਗਾ ਜੀ, ਗੱਠਜੋੜ ਕਰ ਰਹੇ ਆ। ਤੁਸੀਂ ਉਹਨਾਂ ਦੇ ਦਬਾਅ ਬਣਾ ਰਹੇ ਹੋ ਕਿ ਸਾਨੂੰ ਨਹੀਂ ਲੋੜ। ਨਰਿੰਦਰ ਮੋਦੀ ਦਾ ਇਹ ਕਹਿਣਾ ਇਸ ਸਟੇਜ ਤੋਂ ਕਿ ਅਕਾਲੀ ਦਲ ਦਾ ਵੀ ਦੇਖ ਲਓ ਇਹੀ ਹਾਲ ਹੈ ਜੀ, ਉਹ ਤਾਂ ਆਪਣੇ ਸਵਾਰਥ ਚ ਜੂਝਿਆ, ਮਤਲਬ ਇਹ ਸਿੱਧਾ ਸੁਨੇਹਾ ਕਿ ਅਸੀਂ ਅਜੇ ਗੱਠਜੋੜ ਤੁਹਾਡੇ ਨਾਲ ਨਹੀਂ ਕਰਨਾ। ਇਹ ਆਪਣੇ ਵਰਕਰਾਂ ਨੂੰ ਸੁਨੇਹਾ ਕਿ 117 ਦੀ ਤਿਆਰੀ ਕਰੋ ਜੀ। ਸਹੀ ਹੈ। ਸੋ ਇਹ ਉਹਨੂੰ ਛੋਟਾ ਕਰਨ ਦੀ ਕਵਾਇਦ, ਉਹਨੂੰ ਪਿੱਛੇ ਲਾ ਕੇ, ਇਹਦੇ ਲਈ ਅਕਾਲੀ ਦਲ ਨੂੰ ਮੰਥਨ ਦੀ ਲੋੜ ਹੈ ਕਿ ਤੁਹਾਡੇ ਘਰ ਆ ਕੇ ਤੁਹਾਨੂੰ ਕੋਈ ਇਹ ਨਿੰਦ ਕੇ ਜਾ ਰਿਹਾ, ਤੁਸੀਂ ਇਸ ਸਥਿਤੀ ਚ ਆਏ ਕਿਵੇਂ? ਬੜੇ ਭਾਈ ਤੋਂ ਛੋਟੇ ਭਾਈ ਵੀ ਨਹੀਂ ਰਹੇ, ਹੁਣ ਤਾਂ ਅਗਲੇ ਕਹਿੰਦੇ ਬਾਹਰ ਬੈਠੋ, ਦੇਰੀ ਤੇ ਦੇਖਾਂਗੇ। ਸਹੀ ਹੈ। ਸੋ ਇਸ ਲਈ ਇੱਥੇ ਮੰਥਨ, ਸਾਡੀ ਸਮੁੱਚੀ ਸਿਆਸੀ ਜਮਾਤ ਨੂੰ ਮੰਥਨ ਦੀ ਲੋੜ ਹੈ। ਮੋਦੀ ਜੀ, ਤੁਹਾਨੂੰ ਪੰਜਾਬ ਸਰਕਾਰ ਦੀਆਂ ਖਾਮੀਆਂ ਉਹ ਦਿਖੀਆਂ ਜਿਨ੍ਹਾਂ ਦੇ ਉੱਤੇ ਅਸੀਂ ਰੋਜ਼ ਚਰਚਾ ਕਰਦੇ ਹਾਂ। ਜੀ ਜੀ। ਤੁਹਾਨੂੰ ਅਕਾਲੀ ਕਾਂਗਰਸੀਆਂ ਦੇ ਉਹ ਮਸਲੇ ਦਿਖੇ ਜਿਹਦੇ ਤੇ ਆਪਾਂ ਰੋਜ਼ ਗੱਲ ਕਰਦੇ ਹਾਂ। ਜੇ ਦਿਖੇ ਰੋਜ਼ ਗੱਲ ਤਾਂ ਅਸੀਂ ਪੰਜਾਬ ਦੇ ਪਾਣੀਆਂ ਦੀ ਵੀ ਕਰਦੇ ਹਾਂ, ਰੋਜ਼ ਅਸੀਂ ਪੰਜਾਬ ਦੇ ਕਰਜ਼ੇ ਦੀ ਵੀ ਕਰਦੇ ਹਾਂ, ਪੰਜਾਬ ਦੀ ਕਿਸਾਨੀ ਮਜ਼ਦੂਰੀ ਦੀ ਵੀ ਕਰਦੇ ਹਾਂ। ਤੁਹਾਡੇ ਕੋਲ ਕੀ ਯੋਜਨਾ ਸੀ? ਤੁਸੀਂ ਲੈ ਕੇ ਕੀ ਆਏ ਯੋਜਨਾ ਤਹਿਤ? ਹਾਂ, ਉਹਦੇ ਲਈ ਜ਼ਰੂਰੀ ਹੁੰਦਾ ਜੀ ਕਿ ਕੇਂਦਰ ਤੱਕ ਕੋਈ ਸੁਨੇਹਾ ਲੈ ਕੇ ਜਾਵੇ, ਕੋਈ ਪਹੁੰਚ ਕਰੇ, ਤਾਂ ਉਹ ਗੱਲ ਗਾਂਹ ਤੁਰੇ। ਪਰ ਉਹਦੇ ਲਈ ਸਾਡੀ ਸਿਆਸਤ ਕੋਲੋਂ ਸਮਝ ਤਾਂ ਹੈ ਨਹੀਂ। ਪਰ ਜੇ ਮੋਦੀ ਜੀ ਨੂੰ ਇੰਨੀ ਸਮਝ ਸੀ ਤਾਂ ਫਿਰ ਤਾਜ਼ੇ ਮਸਲੇ ਦਾ ਜ਼ਿਕਰ ਕਰ ਲੈਂਦੇ। ਫਿਲਮ ਸਤਲੁਜ ਦੇ ਹਵਾਲੇ ਨਾਲ, ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ, ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ, ਪੁਲਿਸ ਸ਼ਸਤਰ ਦੇ ਹਵਾਲੇ ਨਾਲ ਕੋਈ ਜ਼ਿਕਰ ਤਾਂ ਕਰਦੇ। ਕੋਈ ਜਵਾਨ ਤੇ ਦੱਸ ਦਿਓ ਇਹ ਮਸਲਾ ਆਇਆ ਹੋਵੇ। ਫਿਰ ਇਸ ਮਸਲੇ ਤੋਂ ਦੂਰੀ ਬਣਾ ਰਹੇ ਹੋ ਕਿ ਇਸ ਮਸਲੇ ਨੂੰ ਕਿਸੇ ਹੋਰ ਤਰੀਕੇ ਨਾਲ ਤੁਸੀਂ ਵਰਤ ਰਹੇ ਹੋ? ਸਹੀ ਹੈ। ਫਿਲਮ ਆਈ, ਫਿਲਮ ਹਟੀ, ਲਿਆਉਣ ਵਾਲੇ ਵੀ ਤੁਹਾਡੀ ਮਨਜ਼ੂਰੀ ਤੋਂ ਬਿਨਾਂ ਨਹੀਂ ਆ ਸਕਦੀ ਸੀ, ਹਟਾਈ ਵੀ ਤੁਹਾਡੀ ਮਨਜ਼ੂਰੀ ਤੋਂ ਬਿਨਾਂ ਨਹੀਂ ਆ ਸਕਦੀ ਸੀ, ਤੇ ਤੁਸੀਂ ਗੱਲ ਵੀ ਨਹੀਂ ਕਰਦੇ ਜੀ। ਖਾਲੜਾ ਦੇ ਕਾਤਲ ਬਾਹਰ ਫਿਰਦੇ ਨੇ, ਤੁਸੀਂ ਗੱਲ ਵੀ ਨਹੀਂ ਕੀਤੀ। ਤੇ ਦੱਸੋ ਨਾ ਮੈਨੂੰ ਕਿ ਪੰਜਾਬ ਵਾਲੇ ਮਸਲਿਆਂ ਨੂੰ ਤੁਸੀਂ ਛੂਹ ਕਿੱਥੋਂ ਰਹੇ ਹੋ? ਸਿਰਫ ਤੁਸੀਂ ਉਹ ਗੱਲ ਛੂਹ ਰਹੇ ਹੋ ਜਿਹੜੀ ਤੁਹਾਨੂੰ ਪਤਾ ਹੈ ਕਿ ਅਸੀਂ ਵੋਟ ਬੈਂਕ ਲਈ, ਆ ਬੀਬੀਆਂ ਦਾ 50,000 ਰੁਪਇਆ ਬਣਦਾ ਸੀ ਜੀ, ਦੇਖ ਲਓ ਬੀਬੀਆਂ ਨੂੰ 3000 ਦੇ ਕੇ ਟਰਕਾਤਾ, ਇਹ ਜਿੱਤਿਆ ਜੀ। ਸੋ ਇਸ ਲਈ ਇਹ ਰਾਜਨੀਤਿਕ ਭਾਸ਼ਣ ਕਲਾ ਦੀ ਮਹਾਰਤ ਦੇ ਵਿੱਚੋਂ ਕੱਲ ਅਕਾਲੀ ਦਲ ਨੂੰ ਵੀ ਸੁਨੇਹਾ ਦਿੱਤਾ ਤੇ ਆਪਣੇ ਵਰਕਰਾਂ ਨੂੰ ਵੀ ਸੁਨੇਹਾ ਦਿੱਤਾ, ਤਾਂ ਕਿ ਜੇ ਸਮਝੌਤੇ ਵਾਲੀ ਸਥਿਤੀ ਆਵੇ ਤਾਂ ਉਹ ਨਿਮ ਕੇ ਆਉਣ, ਝੁਕ ਕੇ ਆਉਣ, ਸਾਡੀ ਮਰਜ਼ੀ ਅਨੁਸਾਰ ਆਉਣ। ਅਜੇ ਵੀ ਸੰਭਾਵਨਾਵਾਂ ਖੁੱਲੀਆਂ ਨੇ, ਪਰ ਇਹ ਰਾਜਨੀਤਿਕ ਇੱਕ ਤਰੀਕਾਕਾਰ ਹੁੰਦਾ ਜਿਹਦੇ ਵਿੱਚ ਮੋਦੀ ਨੂੰ ਮਹਾਰਤ ਹੈਗੀ। ਜੀ ਜੀ, ਬਿਲਕੁਲ। ਅਗਲੀ ਗੱਲ ਕਰੀਏ ਭਗਵੰਤ ਮਾਨ ਦੀ। ਕਹਿੰਦੇ ਪ੍ਰਧਾਨ ਮੰਤਰੀ ਤੋਂ ਦੂਰ ਰੱਖਿਆ ਜਾਂ ਆਪ ਹੀ ਦੂਰ ਰਹੇ ਨੇ ਭਗਵੰਤ ਮਾਨ? ਦੇਖੋ, ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੇ ਸੂਬੇ ਚ ਆਵੇ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਬਤੌਰ ਸੂਬੇ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਉਹਦੇ ਨਾਲ ਨਜ਼ਰ ਵੀ ਆਵੋ ਤੇ ਸੂਬੇ ਦੀ ਕੋਈ ਗੱਲ ਵੀ ਰੱਖੋ। ਤੁਹਾਡੀ ਹਾਜ਼ਰੀ ਚ ਥੋੜੀ ਬਹੁਤ ਸ਼ਰਮ ਵੀ ਰਵੇ। ਸਹੀ ਹੈ ਨਾ? ਪਰ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਕੱਲ ਵੀ ਗੈਰ ਹਾਜ਼ਰ ਰਹੇ।
ਜੀ। ਚੰਡੀਗੜ੍ਹ ਦੇ ਵਿੱਚ ਜਦੋਂ ਉਦਘਾਟਨੀ ਸਮਾਗਮ ਸੀਗਾ ਪੰਜਾਬ ਯੂਨੀਵਰਸਿਟੀ ਕਾਲਜ ਦੇ ਵਿੱਚ, ਤਦ ਸਰਕਾਰੀ ਫੰਕਸ਼ਨ ਸੀਗਾ। ਠੀਕ ਹੈ ਜੀ। ਉਹ ਸਰਕਾਰੀ ਫੰਕਸ਼ਨ ਦੀ ਸਟੇਜ ਦੇ ਉੱਤੇ ਮਨੀਸ਼ ਤਿਵਾੜੀ ਨਜ਼ਰ ਆਏ, ਮੈਂਬਰ ਪਾਰਲੀਮੈਂਟ ਚੰਡੀਗੜ੍ਹ ਦੇ ਜੀ। ਤੇ ਜਿਹੜਾ ਮੰਚ ਤੋਂ ਸੰਚਾਲਕ ਸੀਗਾ ਉਹ ਬਾਰ-ਬਾਰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਕਹਿ ਕੇ ਗੁਲਾਬ ਚੰਦ ਕਟਾਰੀਆ ਦਾ, ਰਾਜਪਾਲ ਦਾ ਜ਼ਿਕਰ ਕਰ ਰਿਹਾ ਸੀ। ਠੀਕ ਹੈ। ਉਹ ਮਨੀਸ਼ ਤਿਵਾੜੀ ਦਾ ਜ਼ਿਕਰ ਕਰ ਰਿਹਾ ਸੀ। ਉਦਘਾਟਨੀ ਪੱਥਰ ਦੇ ਉੱਤੇ ਗੁਲਾਬ ਚੰਦ ਕਟਾਰੀਆ ਰਾਜਪਾਲ ਦਾ ਨਾਮ ਤੇ ਚੰਡੀਗੜ੍ਹ ਦੇ MP ਮਨੀਸ਼ ਤਿਵਾੜੀ ਦਾ ਨਾਮ ਹੈਗਾ। ਜੀ ਜੀ। ਇਹ ਇੱਕ ਪ੍ਰੋਟੋਕੋਲ ਹੁੰਦਾ ਜਿਹਨੂੰ ਨਿਭਾਇਆ ਕਰ, ਚਲੋ ਕਈ ਵਾਰੀ ਤੋੜ ਲੈਂਦੇ ਨੇ ਉਹ ਵੀ। ਦੂਸਰਾ, ਅਨੰਦਪੁਰ ਸਾਹਿਬ ਨਾਲ ਸੰਬੰਧਿਤ ਜਿਹੜੇ ਉਦਘਾਟਨ ਹੋਏ ਉਹਨਾਂ ਪੱਥਰਾਂ ਦੇ ਉੱਤੇ ਮਾਲਵਿੰਦਰ ਕੰਗ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਜ਼ਿਕਰ ਹੈਗਾ, ਉਹਨਾਂ ਦਾ ਨਾਮ ਹੈਗਾ। ਜਲੰਧਰ ਦੇ ਵਿੱਚ ਜਦੋਂ ਰੇਲਵੇ ਸਟੇਸ਼ਨ ਦਾ ਉਦਘਾਟਨ ਹੁੰਦਾ, ਮੇਰੇ ਕੋਲ ਅਜੇ ਤੱਕ ਇਹ ਜਾਣਕਾਰੀ ਨਹੀਂ, ਜੇ ਕਿਸੇ ਕੋਲ ਹੋਵੇ ਤਾਂ ਪਤਾ ਨਹੀਂ, ਮੇਰੇ ਕੋਲ ਅਜੇ ਤੱਕ ਜਾਣਕਾਰੀ ਨਹੀਂ ਕਿ ਕੀ ਉੱਥੇ ਜਿਹੜਾ ਉਦਘਾਟਨੀ ਪੱਥਰ ਆ ਉਹਦੇ ਤੇ ਚਰਨਜੀਤ ਚੰਨੀ ਦਾ ਨਾਮ ਹੈ ਜਾਂ ਨਹੀਂ। ਮੈਂਬਰ ਪਾਰਲੀਮੈਂਟ ਸਹੀ ਹੈ, ਉੱਥੋਂ ਦੇ ਮੈਂਬਰ ਪਾਰਲੀਮੈਂਟ ਨੇ। ਹਾਂਜੀ ਹਾਂਜੀ ਬਿਲਕੁਲ। ਪਰ ਉਸ ਪੱਥਰ ਦੇ ਉੱਤੇ ਭਗਵੰਤ ਮਾਨ ਦਾ ਨਾਮ ਹੈਗਾ। ਇਹ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਦਾ ਨਾਮ ਤੁਸੀਂ ਕਿਤੇ ਦਰਜ ਕੀਤਾ। ਪਰ ਉੱਥੇ ਜਿਹੜੀਆਂ 4 ਕੁਰਸੀਆਂ ਲੱਗੀਆਂ ਜੀ, ਉੱਥੇ 5 ਵੀ ਉਡਾਈ ਜਾ ਸਕਦੀ ਸੀ ਜੇ ਮੁੱਖ ਮੰਤਰੀ ਸਾਹਿਬ ਜਾਂਦੇ। ਰੇਲਵੇ ਸਟੇਸ਼ਨ ਤੱਕ ਤਾਂ ਸਰਕਾਰੀ ਫੰਕਸ਼ਨ ਸੀ। ਜੀ 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 ਬਿਲਕੁਲ। ਉੱਥੇ ਤਾਂ ਚੰਨੀ ਤੇ ਭਗਵੰਤ ਦਾ ਹੋਣਾ ਬਣਦਾ ਸੀ। ਉਹ ਆਏ ਨਹੀਂ ਕਿ ਬੁਲਾਏ ਨਹੀਂ। ਜੀ ਜੀ ਬਿਲਕੁਲ। ਸਵਾਲ ਇਹ ਹੈ, ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਾਂ ਆਮ ਆਦਮੀ ਪਾਰਟੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੀ ਹੈ ਜੀ ਆਹ ਨਹੀਂ ਕਰਕੇ ਗਏ, ਉਹ ਨਹੀਂ ਕਰਕੇ ਗਏ, ਪ੍ਰਧਾਨ ਮੰਤਰੀ ਕੁਛ ਨਹੀਂ ਦੇ ਕੇ ਗਏ। ਆਪਣੀ ਕਾਮ ਕਹਾਵਤ ਹੈ, ਰੈਲੀਆਂ ਧਰਨਿਆਂ 'ਚ ਕਾਮਰੇਡ ਅਕਸਰ ਉਹ ਗੱਲਾਂ, ਖੱਬੀਆਂ ਧਿਰਾਂ ਦੇ ਲੀਡਰ ਅਕਸਰ ਉਹ ਗੱਲਾਂ ਬੋਲਦੇ ਹੁੰਦੇ ਕਿ ਜੀ ਇਹ ਤਾਂ ਧਰਨਾ ਲਾਉਣਾ ਪੈਂਦਾ ਹੈ, ਇਹ ਤਾਂ ਮੰਗਾਂ ਰੱਖਣੀਆਂ ਪੈਂਦੀਆਂ, ਇਹ ਤਾਂ ਮਾਂ ਵੀ ਦੁੱਧ ਨਹੀਂ ਚੜਾਉਂਦੀ ਜਵਾਕ ਬਿਨਾਂ ਰੋਏ, ਕਿ ਜੇ ਜਵਾਕ ਰੋਵੇ ਨਾ। ਤੇ ਮੈਨੂੰ ਦੱਸੋ ਕਿ ਪ੍ਰਧਾਨ ਮੰਤਰੀ ਦਾ ਦੌਰਾ ਸੀ ਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬ, ਕੀ ਪੰਜਾਬ ਸਰਕਾਰ ਨੇ ਕੇਂਦਰ ਦੇ ਕਿਸੇ ਮੰਤਰਾਲੇ ਤੱਕ ਪਹੁੰਚ ਕੀਤੀ ਕਿ ਸਾਨੂੰ ਆਹ ਲੋੜ ਆ ਜੀ ਆ ਕਰਾ ਕੇ ਦਿਓ? ਨਾ ਨਾ। ਕੀ ਸਿਹਤ ਮੰਤਰਾਲੇ ਕੋਲ, ਕੀ ਰੇਲਵੇ ਮੰਤਰਾਲੇ ਕੋਲ, ਕੀ ਗ੍ਰਹਿ ਮੰਤਰਾਲੇ ਕੋਲ, ਕੀ PMO ਹਾਊਸ 'ਚ ਕੋਈ ਚਿੱਠੀ ਗਈ ਹੋਵੇ ਇਹਨਾਂ ਦੀ, ਕੋਈ ਇਹਨਾਂ ਦਾ ਅਫਸਰ ਗਿਆ ਹੋਵੇ ਕਿ ਸਾਡਾ ਪੇਂਡੂ ਵਿਕਾਸ ਫੰਡ ਐਲਾਨ ਕਰਾ ਦਿਓ ਜੀ, ਸਾਡੇ ਲਈ ਆ ਯੋਜਨਾ ਦਾ ਐਲਾਨ ਕਰਾ ਦਿਓ ਜੀ, ਸਾਡੇ ਲਈ ਆਹ ਰੇਲ ਗੱਡੀ ਚਲਵਾ ਦਿਓ ਜੀ, ਸਾਡੇ ਲਈ ਸਿਹਤ 'ਚ ਆਹ ਕਰ ਦਿਓ ਜੀ, ਸਿੱਖਿਆ ਲਈ ਆਹ ਬੋਲ ਦਿਓ ਜੀ, ਪ੍ਰਧਾਨ ਮੰਤਰੀ ਜੀ ਰਾਹਤ ਪੈਕੇਜ ਦੇ ਦਿਓ ਜੀ, ਆਹ ਆਰਥਿਕ ਪੈਕੇਜ ਦੇ ਦਿਓ ਜੀ, ਆਹ ਜੀ ਹੜ੍ਹਾਂ ਵਾਲਾ ਮਸਲਾ ਹੱਲ ਕਰ ਦਿਓ ਜੀ, ਆਹ ਸਰਹੱਦ ਤੇ ਪੱਕੀ ਸਖਤੀ ਕਰਾ ਦਿਓ ਜੀ। ਦੱਸੋ ਮੈਨੂੰ ਕਿ ਤੁਸੀਂ ਕੋਈ ਕੇਂਦਰ ਤੱਕ ਪਹੁੰਚ ਕੀਤੀ? ਨਾ। ਫਿਰ ਜਦੋਂ ਤੁਸੀਂ ਪਹਿਲਾ ਮਾਹੌਲ ਹੀ ਨਹੀਂ ਬਣਾਇਆ, ਅਗਲਾ ਆ ਕੇ ਕੀ ਬੋਲ ਜਵੇ ਜੀ ਤੁਹਾਡੇ ਲਈ? ਅਗਲਾ ਤੁਹਾਡੇ ਖਿਲਾਫ ਬੋਲ ਕੇ ਜਾਊ, ਕਿਉਂਕਿ ਉਹ ਤਾਂ ਵੋਟਾਂ ਇਕੱਠੀਆਂ ਕਰਨ ਆ ਰਹੇ। ਜੀ ਜੀ। ਘੱਟੋ ਘੱਟ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਸਮੇਂ ਤਾਂ ਉਹਦੀ ਕੋਈ ਗੱਲ ਹੁੰਦੀ ਹੈ ਜੀ, ਜੇ ਤੁਸੀਂ ਉੱਥੇ ਪਹੁੰਚ ਕੀਤੀ ਹੁੰਦੀ ਜੀ। ਉਹ ਤਾਂ ਕੀ ਕਰਨੀ, ਤੁਸੀਂ ਤਾਂ ਉਹਦੀ ਮੌਜੂਦਗੀ 'ਚ ਵੀ ਹਾਜ਼ਰ ਨਹੀਂ ਰਹੇ। ਹੁਣ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਜਦੋਂ 2022 ਸਰਕਾਰ ਬਣੀ ਤਾਂ ਮੋਦੀ ਜੀ ਆਏ ਸੀ ਇੱਥੇ ਚੰਡੀਗੜ੍ਹ ਦੇ ਨਾਲ, ਨਿਊ ਚੰਡੀਗੜ੍ਹ 'ਚ ਇੱਕ ਹਸਪਤਾਲ ਦਾ ਉਦਘਾਟਨ ਜਾ ਕਰਨ। ਉੱਥੇ ਡੰਡੋਤ ਕਰ ਰਹੇ ਸੀ ਸਾਡੇ ਮੁੱਖ ਮੰਤਰੀ। ਹਾਂਜੀ ਹਾਂਜੀ ਬਿਲਕੁਲ ਜੀ। ਉਹ ਫਿਰੋਜ਼ਪੁਰ ਵਾਲੀ ਘਟਨਾ, ਪਿਛਲੀ ਸਰਕਾਰ ਵਾਲੀ ਘਟਨਾ ਜਿਹੜੀ ਹੋ ਗਈ, ਉਹਦੇ ਲਈ ਮੈਂ ਮਾਫੀ ਮੰਗਦਾ ਜੀ। ਹੁਣ ਤੁਹਾਡੇ ਸਵਾਗਤ 'ਚ ਫੁੱਲ ਵਿਛਾਇਆ ਕਰਾਂਗੇ। ਬਈ ਸਰਕਾਰ ਪਿਛਲੀ ਸਮਾਂ ਉਹ ਆਡਾ ਅਗਲੇ ਚੰਨੀ ਨੇ ਲਿਆ ਤੇ ਤੁਸੀਂ ਕਾਹਦੀ ਮਾਫੀ ਮੰਗੀ ਗਏ ਵੀ? ਚਲੋ ਉਸ ਤੋਂ ਬਾਅਦ 2-3 ਮੌਕੇ ਹੋ ਰਹੇ ਪ੍ਰਧਾਨ ਮੰਤਰੀ ਜੀ ਆਏ, ਪਰ ਭਗਵੰਤ ਮਾਨ ਜੀ ਨਹੀਂ ਲੱਭੇ। ਹੜ੍ਹਾਂ ਵੇਲੇ ਵੀ ਕਦੇ ਹਸਪਤਾਲ ਲੰਮੇ ਪੈ ਗਏ, ਕਦੇ ਕੋਈ ਹੋਰ ਪਹਿਲੂ ਹੋ ਗਿਆ, ਨਹੀਂ ਗਏ। ਪਿਛਲੇ 2 ਦਿਨਾਂ ਤੋਂ ਚਰਚਾ ਸੀ, ਸੁਨੇਹਾ ਆ ਰਿਹਾ ਸੀ ਸਾਨੂੰ ਕਿ ਹਾਂ ਭਗਵੰਤ ਮਾਨ ਜਾਣਗੇ ਜੀ, ਅਮਨ ਅਰੋੜਾ ਦੀ ਡਿਊਟੀ ਲੱਗੀ ਹੈ ਜੀ, ਹਰਪਾਲ ਚੀਮਾ ਦੀ ਲੱਗੀ ਹੈ ਜੀ, ਨਾਲੇ ਸਵਾਗਤ ਕਰਨਗੇ ਰਜਿੰਦਰਾ ਇੱਥੇ ਚੰਡੀਗੜ੍ਹ ਤੋਂ ਗਾਰਡਨ ਜੇ ਤੋਂ ਜਿੱਥੋਂ ਹੈਲੀਕਾਪਟਰ ਉੱਡੂਗਾ ਜੀ, ਉੱਥੇ ਭਗਵੰਤ ਮਾਨ ਨਾਲ ਹੋਣਗੇ, ਸਰਕਾਰੀ ਸਮਾਗਮ 'ਚ ਜਲੰਧਰ ਨਜ਼ਰ ਆ ਸਕਦੇ ਨੇ, ਪਰ ਲੱਭੇ ਨਹੀਂ। ਕੀ ਭਗਵੰਤ ਮਾਨ ਨੂੰ ਇਹ ਲੱਗਿਆ ਕਿ ਮੈਂ ਮੋਦੀ ਦੇ ਕੋਲ ਜਾ ਕੇ ਜੇ ਬੈਠੂੰਗਾ ਤਾਂ ਬਦਨਾਮੀ ਫਿਰ ਸਾਡੀ ਸਰਕਾਰ ਬਾਰੇ, ਜੇ ਉਹ ਤੋਂ ਅੱਗੇ ਜਾ ਕੇ ਉਹਨਾਂ ਨੇ ਕਹਿਤੀ ਤਾਂ ਉਹ ਜ਼ਿਆਦਾ ਹੋਊਗੀ, ਇਸ ਲਈ ਭਰੇ ਹੀ ਭਲਾ ਜੀ। ਕੀ ਇਹ ਕੇਜਰੀਵਾਲ ਨੇ ਰੋਕਤਾ ਕਿ ਨਾ ਜਾਓ? ਕੀ ਇਹ ਪਾਰਟੀ ਪੱਧਰ ਤੇ ਫੈਸਲਾ ਹੋ ਗਿਆ? ਕੀ ਕੈਬਨਿਟ 'ਚ ਕੋਈ ਫੈਸਲਾ ਲੈ ਲਿਆ ਕਿ ਆਪਾਂ ਨਹੀਂ ਜਾਣਾ, ਕੋਈ ਬਾਈਕਾਟ ਹੈ? ਦੱਸਣ ਮੈਨੂੰ। ਜਾਂ ਫਿਰ ਬੀਜੇਪੀ ਨੇ ਤੈਅ ਕਰ ਲਿਆ ਕਿ ਭਗਵੰਤ ਮਾਨ ਨੂੰ ਆਪਣੇ ਨੇੜੇ ਨਹੀਂ ਆਉਣ ਦੇਣਾ। ਠੀਕ ਹੈ। ਕੇਂਦਰ ਸਰਕਾਰ ਨੇ ਫੈਸਲਾ ਕਰ ਲਿਆ ਕਿ ਆਪਾਂ ਨੇੜੇ ਨਹੀਂ ਆਉਣ ਦੇਣਾ।
ਕਿ ਭਗਵੰਤ ਮਾਨ ਨੂੰ ਨਰਿੰਦਰ ਮੋਦੀ ਦੀ ਫੇਰੀ ਤੋਂ ਦੂਰ ਰੱਖ ਕੇ ਪੰਜਾਬ ਦੇ ਸਿੱਖਾਂ ਨੂੰ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਨੇ ਸਹੀ ਕਿ ਪੰਜਾਬ ਦੇ ਲੋਕ, ਪੰਜਾਬ ਦਾ ਸਿੱਖ ਭਾਈਚਾਰਾ, ਪੰਜਾਬ ਦੇ ਸਰਕਾਰੀ ਮੁਲਾਜ਼ਮ ਤਾਂ ਹੁਕਮਨਾਮਾ ਨਹੀਂ ਮੰਨਦੇ। ਉਹ ਤਾਂ ਉਹਦੇ ਪ੍ਰੋਗਰਾਮਾਂ 'ਚ ਦੇਖੋ ਬੈਠ ਕੇ ਤਾੜੀਆਂ ਵੀ ਮਾਰਦੇ ਆ, ਭਮੱਕੜ ਚੀਕਾਂ ਵੀ ਮਾਰਦੇ ਆ। ਦੇਖੋ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨਿਆ, ਅਸੀਂ ਭਗਵੰਤ ਮਾਨ ਨੂੰ ਮੂੰਹ ਨਹੀਂ ਲਾਇਆ ਪੰਜਾਬ ਆ ਕੇ। ਇਹ ਸੁਨੇਹਾ, ਕਿਉਂਕਿ ਪ੍ਰਧਾਨ ਇਹਨਾਂ ਦੇ ਕੇਵਲ ਸਿੰਘ ਢਿੱਲੋਂ ਕਹਿ ਚੁੱਕੇ ਨੇ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਸੀਂ ਤਾਮੀਲ ਕਰਾਂਗੇ, ਅਸੀਂ ਭਗਵੰਤ ਮਾਨ ਨੂੰ ਮੂੰਹ ਨਹੀਂ ਲਾਵਾਂਗੇ, ਅਸੀਂ ਉਹ ਤੋਂ ਦੂਰੀ ਬਣਾ ਕੇ ਰੱਖਾਂਗੇ ਜਦੋਂ ਤੱਕ ਕੋਈ ਮਾਮਲਾ ਨਿਬੇੜਦਾ ਨਹੀਂ ਜਾਂ ਮਾਫੀ ਨਹੀਂ ਮੰਗਦਾ ਤਦ ਤੱਕ। ਸਹੀ ਹੈ। ਕਿ ਮੋਦੀ ਦੀ ਫੇਰੀ ਰਾਹੀਂ ਇਹ ਵੀ ਸੁਨੇਹਾ ਦਿੱਤਾ ਸਿੱਖਾਂ ਨੂੰ ਕਿ ਦੇਖੋ ਜੀ ਅਸੀਂ ਤਖਤ ਸਾਹਿਬ ਨੂੰ ਕਿੰਨਾ ਮੰਨਦੇ ਹਾਂ। ਫਿਰ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਮੂੰਹ ਕਿਉਂ ਨਹੀਂ ਖੁੱਲਿਆ? ਸਹੀ ਹੈ, ਬਿਲਕੁਲ ਜੀ। ਫਿਰ ਪੁਲਿਸ ਤਸ਼ੱਦਦ ਤੇ ਮੂੰਹ ਕਿਉਂ ਨਹੀਂ ਖੁੱਲਿਆ? ਫਿਰ ਖਾਲੜਾ ਹੋਰਾਂ ਦੇ ਇਨਸਾਫ ਦੀ ਗੱਲ ਤੇ ਕਿਉਂ ਨਹੀਂ ਮੂੰਹ ਖੁੱਲਿਆ? ਉਹਨਾਂ ਮਸਲਿਆਂ ਤੇ ਕਿਨਾਰਾ ਕਿਉਂ? ਇਹ ਵੀ ਦੱਸ ਦੇਣ ਫਿਰ ਜੀ। ਤੇ ਇਸ ਲਈ ਰਾਜਨੀਤੀ ਦੀ ਮਹੱਤਵ ਰਾਜਨੀਤਿਕ ਫੇਰੀ ਸੀ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ, ਕਹਿੰਦੇ 1980 ਤੇ ਇੱਕ ਸੜਕ ਬੰਦ ਪਈ ਸੀ ਪਰ ਮੋਦੀ ਦੇ ਲਈ ਖੋਲ ਦਿੱਤੀ ਗਈ ਜੀ। ਇਹ ਦੂਜੀ ਵਾਰ ਖੋਲੀ ਹੈ ਜੀ ਮੋਦੀ ਦੇ। ਅੱਛਾ। ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਤੱਕ ਜੇ ਆਈਏ ਤਾਂ ਉਹ ਤੋਂ ਅੱਗੇ ਆ ਕੇ ਬੈਰੀਗੇਡ ਲੱਗੇ ਮਿਲਣਗੇ। ਪੱਕੇ ਬੈਰੀਗੇਡ ਨੇ 3-3 4-4 ਲੇਅਰ ਦੇ। ਤੇ ਉਹ ਬੈਰੀਗੇਟਿੰਗ ਜੇ ਹਟ ਜਾਵੇ ਤਾਂ ਉਹ ਸੜਕ ਜਾ ਕੇ ਸਿੱਧੀ ਨਵਾਂਗਰਾਉਂ ਵਾਲੇ ਖੇਤਰ ਨੂੰ ਜੁੜ ਜਾਂਦੀ ਆ, ਜਿਹੜਾ ਪੰਜਾਬ ਦਾ ਏਰੀਆ ਜੀ। ਤੇ ਜੇ ਇੱਧਰ ਨੂੰ ਮਾੜਾ ਜਿਹਾ ਮੁੜ ਜੇ ਤਾਂ ਨਾਲ ਪੀਜੀਆਈ ਵਾਲਾ ਪਾਸਾ ਉਹ ਸ਼ੁਰੂ ਹੋ ਜਾਂਦਾ। ਹੁਣ ਉਹ ਰੂਟ ਬਹੁਤ ਕਮਾਲ ਦਾ ਰੂਟ ਹੈ। ਉਹਦੇ ਨਾਲ 12-15 ਪਿੰਡ ਸਿੱਧੇ ਜੁੜੇ ਨੇ। ਉਹਦੇ ਨਾਲ ਪੀਜੀਆਈ ਤੇ ਇੱਧਰ ਨੂੰ ਚੰਡੀਗੜ੍ਹ ਸਾਰਾ ਯੂਨੀਵਰਸਿਟੀ ਵਾਲਾ ਖੇਤਰ ਸਾਰਾ ਜੁੜਿਆ। ਤੇ ਜੇ ਚੰਡੀਗੜ੍ਹ ਵਾਲੇ ਪਾਸੇ ਨੂੰ ਚਲੇ ਜਾਈਏ ਉਸ ਬੈਰੀਗੇਡ ਤੋਂ ਤਾਂ ਮੁੱਖ ਮੰਤਰੀ ਪੰਜਾਬ ਦਾ ਘਰ ਹੈ ਨਾ, ਹਰਿਆਣੇ ਵਾਲੇ ਮੁੱਖ ਮੰਤਰੀ ਦਾ ਘਰ, ਸਕੱਤਰੇਤ, ਹਾਈ ਕੋਰਟ, ਸੁਖਨਾ ਲੇਕ, ਰਾਜ ਭਵਨ, ਇਹ ਰੂਟ ਹੈ ਸਾਰਾ ਜੀ ਜੀ। 1980 ਦੇ ਵਿੱਚ ਕਿ ਜੀ ਪੰਜਾਬ ਤੋਂ ਖਤਰਾ ਹੈ ਜੀ, ਪੰਜਾਬ 'ਚ ਖੜਕੂਬਾਦ ਦਾ ਮਾਹੌਲ ਹੈ ਜੀ, ਹਾਦਸਾ ਵਾਪਰ ਸਕਦਾ ਜੀ, ਕੋਈ ਘਟਨਾ ਵਾਪਰ ਸਕਦੀ ਹੈ। ਇਸ ਲਈ ਅਸੀਂ ਇਹ VIP ਰੋਡ ਹੈ ਜੀ, VIP ਇੱਥੇ ਅਫਸਰ ਅਧਿਕਾਰੀ ਲੀਡਰ ਸਾਰੇ ਘੁੰਮਦੇ ਨੇ। ਇਸ ਲਈ ਅਸੀਂ ਜੀ 1980 'ਚ ਅਸੀਂ ਬੈਰੀਗੇਡ ਲਾ ਕੇ ਸੜਕ ਬੰਦ ਕਰਤੀ। ਠੀਕ ਹੈ ਜੀ, ਕਰਤੀ ਜੀ, ਠੀਕ ਹੈ। ਫਿਰ ਬੇਅੰਤ ਕਤਲ ਕਾਂਡ ਦਾ ਤਾਂ ਵੀ ਵਾਪਰ ਗਿਆ, ਤੁਹਾਡੇ ਬੈਰੀਕੇਡ ਰੋਕ ਨਾ ਲਏ ਉਹਨਾਂ ਨੇ। ਤੇ ਜੇ ਉਹ ਹੋਰ ਪਾਸਿਓਂ ਆ ਕੇ ਵੀ ਘਟਨਾ ਵਾਪਰ ਸਕਦੀ, ਫਿਰ ਸੈਕਟਰੀਏਟ ਮੂਹਰੇ ਵਾਪਰੀ ਵੀ ਸੈਕਟਰੀਏਟ ਸਾਰਾ ਬੰਦ ਕਰ ਦਿੰਦੀ, ਹਾਈ ਕੋਰਟ ਵਾਲਾ ਏਰੀਆ ਸਾਰਾ ਹੀ ਬੰਦ ਕਰ ਦਿੰਦੀ, ਜਾਣ ਨਹੀਂ ਦਿੰਦੇ ਕਿਸੇ ਨੂੰ। ਜੀ ਜੀ, ਸਹੀ ਹੈ। ਮਤਲਬ ਜੇ ਸੜਕ ਬੰਦ ਹੈ ਤਾਂ ਪ੍ਰਧਾਨ ਮੰਤਰੀ ਲਈ ਕਿਵੇਂ ਖੁੱਲਦੀ ਹੈ? ਹੁਣ ਮਈ ਮਹੀਨੇ ਦੇ ਵਿੱਚ ਜੀ ਇੱਕ ਧਿਰ ਨੇ, ਇੱਕ ਵਕੀਲ ਨੇ ਨਿੱਜੀ ਤੌਰ ਤੇ ਹਾਈ ਕੋਰਟ 'ਚ ਪਟੀਸ਼ਨ ਪਾਤੀ। ਠੀਕ ਹੈ ਜੀ, ਕਿ ਤੁਸੀਂ ਉਸ ਸਮੇਂ ਇਹ ਕਹਿ ਕੇ ਸੜਕ ਰੋਕਤੀ ਕਿ ਖਤਰਾ ਹੈ ਜੀ। ਹੁਣ ਕਿਹੜਾ ਖਤਰਾ ਹੈ? ਸਾਵਾਂ ਮਾਹੌਲ ਹੈ। ਤੇ ਜੇ ਉਧਰੋਂ ਸਾਰੀਆਂ ਗੱਡੀਆਂ ਇੱਧਰ ਉੱਧਰ ਤੁਰੀਆਂ ਫਿਰੀਆਂ ਸਕਦੇ, ਬੈਰੀਕੇਡ ਟੱਪ ਵੀ ਸਕਦੀਆਂ। ਸਿਰਫ ਈਗੋ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜਾਂ ਕੈਪਟਨ ਅਮਰਿੰਦਰ ਦੇ ਜਾਂ ਜਦੋਂ ਚੰਨੀ ਸੀ ਤਾਂ ਉਹਦੇ ਸਰਕਾਰੀ ਘਰ ਦੇ ਮੂਹਰੇ ਤੋਂ, ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਤੋਂ ਆਮ ਜਨਤਾ ਨਾ ਲੰਘ ਜਾਵੇ, ਕਿਉਂਕਿ ਅਸੀਂ ਆਪਣੇ ਆਪ ਨੂੰ ਆਕਾ ਰੱਬ ਮੁਖੀ ਮੰਨਦੇ ਹੋ ਨਾ ਹੁਣ। ਸਹੀ ਹੈ, ਸਹੀ ਹੈ। ਇਸ ਲਈ ਉਹ ਆਮ ਬੰਦਾ ਲੰਘਦਾ ਨਹੀਂ ਕਿ ਸਾਈਕਲ ਵਾਲਾ ਲੰਘ ਜਾਵੇ, ਕੋਈ ਮਜ਼ਦੂਰ ਵਿਚਾਰੇ ਦਾ ਉਹਦਾ ਸਮਾਂ ਬਚ ਜਾਵੇ, ਹੈ ਨਾ, ਕੋਈ ਸਕੂਟਰ ਕਾਰ ਵਾਲਾ ਲੰਘ ਜਾਵੇ, ਉਹਦਾ ਤੇਲ ਪਾਣੀ ਬਚ ਜਾਵੇ ਨਾ, ਘੁੰਮ ਕੇ ਆਵੇ 4 ਕਿਲੋਮੀਟਰ। ਚਲੋ, ਸੋ 1 ਮਈ ਨੂੰ ਹਾਈ ਕੋਰਟ ਨੇ ਮਨਜ਼ੂਰੀ ਦੇਤੀ ਕਿ ਖੋਲ ਦੋ ਜੀ। ਇੱਕ ਵਿਅਕਤੀ ਨੇ ਪਟੀਸ਼ਨ ਪਾਈ ਤੇ ਉਹਦੇ ਉੱਤੇ ਹਾਈ ਕੋਰਟ ਵੱਲੋਂ ਮਨਜ਼ੂਰੀ ਮਿਲ ਗਈ ਕਿ ਸੜਕ ਖੋਲਣੀ ਚਾਹੀਦੀ ਹੈ। ਸੜਕ ਖੁੱਲ ਗਈ, ਬੈਰੀਕੇਡ ਹਟ ਗਏ। ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਸੁਪਰੀਮ ਕੋਰਟ ਚਲਾ ਗਿਆ। 3 ਮਈ ਨੂੰ ਫਿਰ ਬੰਦ ਹੋ ਗਿਆ। 2 ਦਿਨਾਂ ਲਈ ਸਮਝ ਲਓ ਖੁੱਲੀ ਜੀ, ਫਿਰ ਬੰਦ ਹੋ ਗਈ। ਇੱਕ ਵਾਰ ਪਹਿਲਾਂ ਨਰਿੰਦਰ ਮੋਦੀ ਜੀ ਆਏ ਸੀ ਤਾਂ ਉਹਨਾਂ ਦੇ ਲਈ ਸੜਕ ਖੁੱਲੀ, ਤੇ ਕੱਲ ਫੇਰ ਜਦੋਂ ਮੋਦੀ ਜੀ ਆਏ ਸੀ ਕੱਲ ਉਹਨਾਂ ਲਈ ਫੇਰ ਖੁੱਲੀ। ਅੱਛਾ, ਮੋਦੀ ਲੰਘ ਸਕਦੇ ਉੱਥੋਂ? ਨਹੀਂ, ਸੁਪਰੀਮ ਕੋਰਟ ਦੇ ਹੁਕਮ ਦੇ ਤੇ ਜੇ ਬੰਦ ਹੈ ਤਾਂ ਫਿਰ ਮੋਦੀ ਦੇ ਲਾਗੂ ਨਹੀਂ ਹੁੰਦਾ ਸੁਪਰੀਮ ਕੋਰਟ ਦਾ ਹੁਕਮ। ਸਹੀ ਹੈ, ਸਹੀ ਹੈ, ਬਿਲਕੁਲ। ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਸਾਰੇ ਲੋਕਾਂ ਦੇ ਲਈ ਪਾਬੰਦੀਆਂ ਨੇ, ਆਮ ਲੋਕਾਂ ਨੂੰ ਇਹ ਕਿਵੇਂ ਕੀੜੇ ਮਕੌੜੇ ਸਮਝਦੇ ਨੇ ਉਹਦਾ ਪ੍ਰਗਟਾਵਾ ਹੈ। ਜੀ ਜੀ, ਸਹੀ ਹੈ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਸੋਨਮ ਵਾਂਗਚੁਕ ਦੀ। ਕਹਿੰਦੇ 20 ਜੁਲਾਈ ਤੱਕ ਜ਼ਿੰਦਾ ਰਹਿਣਾ ਚਾਹੁੰਦੇ ਨੇ ਸੋਨਮ ਵਾਂਗਚੁਕ। ਦੇਸ਼ ਦੇ ਵਿੱਚ ਚਰਚਾ ਵੀ ਚੱਲ ਪਈ ਹੈ ਵੀ ਇਹ ਗੱਲ ਜਾ ਕਿੱਧਰ ਨੂੰ ਰਹੀ ਹੈ ਜੀ। ਦੇਖੋ, ਜੰਤਰ ਮੰਤਰ ਤੇ ਪ੍ਰਦਰਸ਼ਨ ਚੱਲ ਰਿਹਾ ਹੈ। ਜਿਹੜੇ ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ ਨੇ, ਨੀਟ ਦਾ ਪੇਪਰ, CBSE ਵਾਲਾ ਮਾਮਲਾ, 12ਵੀਂ ਦੀ ਪ੍ਰੀਖਿਆ ਦਾ ਮਾਮਲਾ ਜੀ, ਕਿ ਵੀ ਉਹਦਾ ਅਸਤੀਫਾ ਲੈਣਾ।
ਉਹਦੇ ਖਿਲਾਫ ਖੜੀ ਹੋਈ ਧਿਰ ਮਤਲਬ ਕਾਕਰੋਚ ਜਨਤਾ ਪਾਰਟੀ ਜੱਜ ਸਾਹਿਬ ਦੀ ਟਿੱਪਣੀ ਦੇ ਹਵਾਲੇ ਨਾਲ ਉਹ ਚੋਂ ਪੈਦਾ ਹੋਈ ਚੀਫ ਜਸਟਿਸ ਦੇ, ਤੇ ਉਹ ਤੋਂ ਬਾਅਦ ਇਹਨੇ ਜੰਤਰ ਮੰਤਰ ਧਰਨਾ ਲਾ ਲਿਆ ਸੀ। ਸੋਨਮ ਵਾਂਗਚੁਕ ਪਿਛਲੇ 20 ਦਿਨਾਂ ਤੋਂ 28 ਜੂਨ ਤੋਂ ਉਹ ਮਰਨ ਵਰਤ ਤੇ ਨੇ ਕਿ ਜੀ ਜਦ ਤੱਕ ਅਸਤੀਫਾ ਨਹੀਂ ਤਦ ਤੱਕ ਮੈਂ ਪਿੱਛੇ ਨਹੀਂ ਹਟਦਾ। ਠੀਕ ਹੈ ਜੀ। 9ਵੇਂ 10ਵੇਂ ਦਿਨ ਜਦੋਂ ਸਿਹਤ ਵਿਗੜਨੀ ਸ਼ੁਰੂ ਹੋਈ ਤਾਂ ਮਾਨਯੋਗ ਦਿੱਲੀ ਹਾਈ ਕੋਰਟ ਨੇ ਇੰਟਰਫੇਅਰ ਕੀਤਾ ਤੇ ਉਹਨਾਂ ਨੇ ਕਿਹਾ ਬਈ ਕਿ ਰੋਜ਼ਾਨਾ ਡਾਕਟਰਾਂ ਦੀ ਸਿਹਤ ਦੀ ਚੈੱਕਅਪ ਕਰਨ। ਸਿਹਤ ਜਾਂਚ ਦੇ ਵਿੱਚ ਆਉਣ ਲੱਗਿਆ ਕਿ ਵੀ ਅੱਜ 21ਵਾਂ ਦਿਨ ਚੜ ਗਿਆ ਜਦੋਂ ਮੈਂ ਗੱਲ ਕਰ ਰਿਹਾ, 21 ਦਿਨ ਹੋ ਗਏ ਭੁੱਖ ਹੜਤਾਲ ਨੂੰ, ਕਿ ਵੀ 9 ਕਿਲੋ ਦੇ ਕਰੀਬ ਵਜਨ ਘਟ ਲਿਆ, ਮੈਂ ਬਲੱਡ ਪ੍ਰੈਸ਼ਰ ਘਟਦਾ ਲੋ ਜਾ ਰਿਹਾ ਤੇ ਅੰਗ ਕਦੇ ਵੀ ਕੰਮ ਛੱਡਣਾ ਸ਼ੁਰੂ ਕਰ ਸਕਦੇ ਨੇ, ਇਸ ਲਈ ਖਤਰਾ ਹੈ। ਠੀਕ ਹੈ। ਅੱਛਾ। ਤੇ ਸੋਨਮ ਵਾਂਗਚੁਕ ਇੱਕ ਉਹ ਵਿਅਕਤੀ ਨੇ ਜਿਨ੍ਹਾਂ ਦੇ ਉੱਤੇ 3 ਇਡੀਅਟ ਫਿਲਮ ਬਣੀ। ਸੋਨਮ ਵਾਂਗਚੁਕ ਉਹ ਨੇ ਜਿਹੜੇ ਕੁਦਰਤ ਦੇ ਲਈ, ਵਾਤਾਵਰਨ ਦੇ ਲਈ, ਆਪਣੇ ਖੇਤਰ ਦੇ ਲਈ, ਆਪਣੇ ਸੂਬੇ ਨੂੰ, ਸੂਬੇ ਦੀ ਵਜੋਂ ਬਹਾਲੀ ਦੇ ਲਈ ਸੰਘਰਸ਼ ਕਰਦੇ ਨਜ਼ਰ ਆਉਂਦੇ ਨੇ, ਸਮੇਂ-ਸਮੇਂ ਲੋਕਾਂ ਦੇ ਲਈ ਲੜਦੇ ਨਜ਼ਰ ਆਉਂਦੇ ਨੇ। ਉਹਨਾਂ ਦਾ ਇੱਕ ਆਪਣਾ ਅਕਸ, ਆਪਣੀ ਇੱਕ ਸ਼ਖਸੀਅਤ ਹੈ। ਪਰ ਪਿਛਲੇ ਦਿਨਾਂ 'ਚ ਜਦੋਂ ਅੰਦਰ ਗਏ ਤੇ ਉਹ ਤੋਂ ਬਾਅਦ ਜਿਵੇਂ ਉਹਨਾਂ ਨੂੰ ਬਾਹਰ ਲਿਆਂਦਾ ਗਿਆ, ਲੋਕ ਉਸ ਨੂੰ ਰਾਜਨੀਤਿਕ ਨਜ਼ਰੀਏ ਤੋਂ ਵੀ ਦੇਖਦੇ ਨੇ ਕਿ ਇਹਦੇ ਪਿੱਛੇ ਵੀ ਕੋਈ ਕੁਛ ਨਵਾਂ ਰਾਜਨੀਤਿਕ ਤਾਂ ਨਹੀਂ ਨਕਸ਼ਾ ਘੜਿਆ ਜਾ ਰਿਹਾ। ਲੋਕ ਇਹ ਵੀ ਦੇਖਦੇ ਨੇ ਕਿ ਆਪਣੇ ਸੂਬੇ ਦੀ ਲੜਾਈ ਛੱਡ ਕੇ ਇਸ ਮਸਲੇ ਤੇ ਇਹਨਾਂ ਨੌਜਵਾਨਾਂ ਨਾਲ ਆ ਕੇ ਬਹਿਣ ਦੇ ਪਿੱਛੇ ਕੋਈ ਨਵੀਂ ਰਾਜਨੀਤੀ ਤਾਂ ਨਹੀਂ, ਕਿਉਂਕਿ ਕਾਕਰੋਚ ਜਨਤਾ ਪਾਰਟੀ ਦਾ ਪਹਿਲਾਂ ਹੀ ਸਵਾਲਾਂ ਦੇ ਘੇਰੇ 'ਚ ਹੈ। ਸਹੀ ਹੈ ਜੀ। ਕਿ ਨਵੇਂ ਤਰੀਕੇ ਦਾ ਨਾ ਹਜ਼ਾਰੇ ਤਾਂ ਨਹੀਂ ਇਹਦੇ ਰਾਹੀਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕੋਈ ਨਵਾਂ। ਸੋ ਇਸ ਲਈ ਕਿਉਂਕਿ ਦੁੱਧਾ ਫੁੱਕਿਆ ਲੱਸੀ ਨੂੰ ਫੁੱਕਾ ਮਾਰ ਕੇ ਦੇਖਦਾ, ਇਹਦੇ ਵਿੱਚੋਂ ਜੰਮੀ ਆਮ ਆਦਮੀ ਪਾਰਟੀ ਦਾ ਅਸੀਂ ਭੁਗਤ ਭੋਗੀ ਸਾਰੇ ਹੈਗੇ ਆ ਕਿ ਉਹ ਕਿਹੋ ਜਿਹੀ ਨਿਕਲੀ, ਕਿੰਨਾ ਕੁ ਇਮਾਨਦਾਰ ਹੋ ਗਏ, ਕਿੰਨੇ ਕੱਟੜ ਹੋ ਗਏ। ਇਸ ਲਈ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਹੈਗੀਆਂ ਨੇ। ਪਰ ਹੁਣ ਜਿਵੇਂ ਜਿਵੇਂ ਸਿਹਤ ਵਿਗੜ ਰਹੀ ਹੈ ਤੇ ਸੋਨਮ ਵਾਂਗਚੁਕ ਦੀ ਆਪਣੀ ਸ਼ਖਸੀਅਤ ਕਰਕੇ ਲੋਕ ਸੰਪਰਕ ਸਾਧ ਰਹੇ ਨੇ। ਰਾਜਨੀਤਿਕ ਧਿਰਾਂ ਨੇ ਆਉਣਾ ਸ਼ੁਰੂ ਕੀਤਾ, ਕੇਜਰੀਵਾਲ ਜਾਇਆ ਏ, ਡਿੰਪਲ ਯਾਦਵ ਜਾਇਆ ਏ, ਨਾ ਕਾਂਗਰਸੀ ਲੀਡਰ ਜਾਇਆ ਏ, ਤੇ ਰਕੇਸ਼ ਟਕੈਤ ਜਾਇਆ ਏ, ਕੁਝ ਹੋਰ ਲੋਕ ਚਲੇ ਗਏ। ਅਮੀਰ ਖਾਨ ਨੇ, ਕੁਝ ਕਲਾਕਾਰਾਂ ਨੇ ਚਿੰਤਾ ਪ੍ਰਗਟਾਈ ਹੈ, ਅਪੀਲ ਕੀਤੀ ਹੈ ਕਿ ਛੱਡ ਦੋ ਤੁਸੀਂ। ਉਹ ਕਹਿੰਦੇ ਵੀ ਬਸ 20 ਜੁਲਾਈ ਤੱਕ ਮੈਂ ਜਿਉਂਦਾ ਰਹਿਣਾ ਚਾਹੁੰਦਾ। ਠੀਕ ਹੈ ਜੀ। 20 ਜੁਲਾਈ ਤੋਂ ਸ਼ੁਰੂ ਹੋਣਾ ਹੈ ਮਾਨਸੂਨ ਸੈਸ਼ਨ ਜੀ ਸੰਸਦ ਦਾ, ਤੇ ਉਸ ਦਿਨ ਜੰਤਰ ਮੰਤਰ ਤੋਂ ਸੰਸਦ ਤੱਕ ਮਾਰਚ ਰੱਖਿਆ ਗਿਆ ਜੀ ਇਹਨਾਂ ਪ੍ਰਦਰਸ਼ਨਕਾਰੀਆਂ ਵੱਲੋਂ। ਸੋ ਉਹਨੂੰ ਇੱਕ ਸੰਕੇਤਕ ਰੂਪ ਦੇ ਰਹੇ ਨੇ ਉਹ, ਤੇ ਉਹਦੇ ਰਾਹੀਂ ਉਹ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਸਰਕਾਰ ਅਜੇ ਤੱਕ ਅਣਦੇਖੀ ਕਰ ਰਹੀ ਹੈ ਤੇ ਉਹਦੇ ਪਿੱਛੇ ਕੀ ਕਾਰਨ ਹੈ ਇਹ ਉਹ ਜਾਣਨ ਕਿ ਬੰਦੇ ਦੀ ਜਾਨ ਮਾਲ ਦੀ ਕੋਈ ਵੈਲਿਊ ਸਮਝਦੇ ਵੀ ਨੇ ਕਿ ਨਹੀਂ, ਹੈ ਨਾ, ਜਾਂ ਫਿਰ ਇਹਦੇ ਪਿੱਛੇ ਵੀ ਕੋਈ ਸਿਆਸਤ ਦਾ ਨਵਾਂ ਡਿਜ਼ਾਈਨ ਹੈ, ਇਹ ਤਾਂ ਹੁਣ ਰੱਬ ਜਾਣੇ। ਪਰ ਸੋਨਮ ਵਾਂਗਚੁਕ ਦੀ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਹੈ, ਵਿਗੜਦੀ ਜਾ ਰਹੀ ਹੈ। ਸੋਨਮ ਵਾਂਗਚੁਕ ਦੀ ਨਹੀਂ, ਲੋਕਤੰਤਰ ਦੀ ਸਿਹਤ ਵਿਗੜਦੀ ਤੇ ਡਿੱਗਦੀ ਜਾ ਰਹੀ ਹੈ ਲਗਾਤਾਰ। ਹਾਂਜੀ ਬਿਲਕੁਲ, ਧਰਨੇ ਪ੍ਰਦਰਸ਼ਨ ਹੋਣੇ, ਲੋਕਾਂ ਨੇ ਆਪਣੀਆਂ ਮੰਗਾਂ ਰੱਖਣੀਆਂ, ਇਹ ਲੋਕਤੰਤਰ ਦਾ ਇੱਕ ਮਜਾਜ਼ ਹੈ। ਇਹਨਾਂ ਨੂੰ ਝੱਲ ਕੇ ਜਾਂ ਇਹਨਾਂ ਨੂੰ ਹੋਣ ਦੇਣ ਕਰਕੇ ਸਿਆਸਤਦਾਨ ਸਾਡੇ ਤੇ ਅਹਿਸਾਨ ਨਹੀਂ ਕਰ ਰਹੇ। ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਾ ਖਜ਼ਾਨੇ ਚੋਂ ਚੀਜ਼ਾਂ ਦੇਣ ਦੀ, ਉਹ ਵੀ ਸਾਡੇ ਸਿਰ ਅਹਿਸਾਨ ਨਹੀਂ ਤੇ ਇਹ ਵੀ ਅਹਿਸਾਨ ਨਹੀਂ। ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਚਲੋ ਚੀਜ਼ਾਂ ਦੇ ਉੱਤੇ ਥਿਓਰੀਆਂ ਵੀ ਬਣਦੀਆਂ ਨੇ, ਪਰ ਫਿਰ ਵੀ ਜਾਨ ਹਰ ਬੰਦੇ ਦੀ ਕੀਮਤੀ ਹੈ। ਜਾਨ ਦੇ ਲਈ ਜਾਂ ਹਰ ਬੰਦੇ ਦੀ ਗੱਲ ਸੁਣਨਾ ਇਹ ਸਰਕਾਰ ਦਾ ਨੈਤਿਕ ਫਰਜ਼ ਹੈ। ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਜਾਣਕਾਰੀਆਂ ਦੇ ਲਈ, ਖਾਸ ਖਬਰਾਂ ਦੇ ਲਈ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।